Viewers, welcome back on program. So viewers, end ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਗੁਰਬਾਣੀ ਉਚਾਰਨ ਦੇਣ ਵਾਲੇ ਨਾਲ, ਔਰ ਨਾਲ ਹੀ ਸਾਨੂੰ UK ਤੋਂ ਭੈਣ ਵਿਨੀ ਕੌਰ ਹੋਰਾਂ ਨੇ ਗੁਰਬਾਣੀ ਨਾਲ ਸੰਬੰਧਿਤ ਸਵਾਲ ਪੁੱਛਿਆ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਨੇ ਜਿਨ੍ਹਾਂ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਜ਼ਿਆਦਾ ਹੈ। ਸਾਨੂੰ ਇਹ ਲਿਖਿਆ ਵੀ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਹਿਲੇ ਸਾਲਾਂ ਦੇ ਵਿੱਚ ਰੂਹਾਨੀਅਤ ਵਾਲਾ ਵੀ ਇੱਕ ਸੈਗਮੈਂਟ ਪ੍ਰੋਪਰ ਹੁੰਦਾ ਸੀ, ਹੁਣ ਤੁਸੀਂ ਪੋਲੀਟੀਕਲ ਡਿਸਕਸ਼ਨ ਦੇ ਵਿੱਚ ਉਸ ਨੂੰ ਵੀ ਐਬਜ਼ੋਰਬ ਕਰ ਦਿੰਦੇ ਹੋ। ਔਰ ਉਹਨਾਂ ਦਾ ਖਾਸ ਤੌਰ 'ਤੇ ਜਿਹੜੇ ਜ਼ਿੰਦਗੀ ਦੇ ਵਿੱਚ ਇਸ ਰਾਹ 'ਤੇ ਤੁਰੇ ਨੇ, ਕੁਛ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਇੱਕ ਡਿਫਰੈਂਟ ਫਾਰਮ ਦੇ ਵਿੱਚ ਗੁਜ਼ਾਰੀ, ਔਰ ਜਦੋਂ ਆਪਣੀਆਂ ਜੜ੍ਹਾਂ ਵੱਲ ਪਰਤਣ ਦੀ ਲਾਈਨ ਆਈ ਸੋ ਉਹਨਾਂ ਨੂੰ ਜਿਹੜਾ ਉਹ ਇਹ ਮਹਿਸੂਸ ਹੁੰਦਾ ਹੈ ਕਿ ਵੀ ਉਹਨਾਂ ਨੂੰ ਜਿਹੜੀ ਹੈ ਡੇ ਟੂ ਡੇ ਰਹਿਨੁਮਾਈ ਵੀ ਚਾਹੀਦੀ ਹੈ, ਔਰ ਗੁਰਬਾਣੀ ਨੂੰ ਸਮਝਣ ਦੇ ਲਈ ਜਾਂ ਰੂਹਾਨੀਅਤ ਵੱਲ ਕਦਮ ਪੁੱਟਣ ਦੇ ਲਈ ਜਿਹੜੀ ਹੈ ਉਹ ਉਤਸ਼ਾਹ ਵਾਲਾ ਮਾਹੌਲ ਵੀ ਚਾਹੀਦਾ। ਉਹਨਾਂ ਦੇ ਛੋਟੇ ਛੋਟੇ ਸਵਾਲ ਵੀ ਨੇ ਔਰ ਬਹੁਤ ਸਾਰੀਆਂ ਲਿਖਤਾਂ, ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ 'ਚ ਕਿ ਕੋਈ ਸੈਪਰੇਟ ਪ੍ਰੋਗਰਾਮ ਵੀ ਇਸ ਨਾਲ ਰਿਲੇਟਡ ਅਸੀਂ ਸ਼ੁਰੂ ਕਰ ਸਕੀਏ। ਪਰ ਮੈਂ ਅੱਜ ਭੈਣ ਜੀ ਵਿਨੀ ਕੌਰ ਜਿਹੜੇ UK ਤੋਂ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਨਾਲ, ਉਹਨਾਂ ਨੇ ਲਿਖਿਆ ਕਿ ਵੀ ਆਰ ਟੌਟ ਟੂ ਐਕਸੈਪਟ ਹੁਕਮ ਬਟ ਸਟਿਲ ਮੇਕ ਐਫਰਟ, ਬੀ ਫਾਰਵਰਡ ਲੁਕਿੰਗ, we are not advised to pine away and regret the past in Bani, but we are advised we will repent if led bad life and never come to Guru's charan sharan all the life. Akhar naam jis vakhar ko ਲੈਣ tu aaya, is this same as shabad or naad rather than script? ਉਹਨੇ ਉਹਨਾਂ ਦਾ ਮੈਂ ਸਵਾਲ ਸਮਝਾ ਦਿਆਂ। ਉਹਨੇ ਕਿਹਾ ਵੀ ਇੱਕ ਪਾਸੇ ਅਸੀਂ ਜਦੋਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜੋ ਕੁਛ ਵਾਪਰ ਰਿਹਾ ਉਹ ਹੁਕਮ ਦੇ ਵਿੱਚ ਵਾਪਰ ਰਿਹਾ, ਉਹਦੇ ਹੁਕਮ 'ਚ ਜੋ ਹੋਣਾ ਸੋ ਹੋਣਾ। ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਜੀਵਾਂ ਨੂੰ ਉਹ ਕੀ ਕਰ ਰਹੇ ਨੇ, ਕਿ ਬਈ ਇਹਨਾਂ ਦਾ ਤਾਂ ਜਿਵੇਂ ਉਹਨਾਂ ਨੂੰ ਰੱਬ ਤੋਰ ਰਿਹਾ ਉਵੇਂ ਤੁਰ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਤਾਂ ਇਹ ਹੈ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਤਾਕੀਦ ਹੈ ਵੀ ਅਸੀਂ ਉਦਮ ਕਰਨਾ ਰੂਹਾਨੀਅਤ ਦੇ ਰਸਤੇ ਤੁਰਨ ਦੇ ਲਈ। ਅਸੀਂ ਪੜ੍ਹਦੇ ਹਾਂ ਉਦਮ ਕਰੇਂਦੇ ਹਾਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੀ ਚਿੰਤ, ਕਿ ਉਦਮ ਕਰਨਾ ਕਿ ਉੱਠੋ। ਜਿਵੇਂ ਇਹ ਵੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ। ਇਹ ਸਾਰਾ ਡਿਸਿਪਲਿਨ ਹੈ ਦਿਨ ਦਾ, ਵੀ ਕਿਵੇਂ ਹੋਏ ਉਦਮ ਦੀ ਗੱਲ ਹੈ। ਵੀ ਇੱਕ ਪਾਸੇ ਹੁਕਮ ਦੇ ਵਿੱਚ ਹੋ ਰਿਹਾ ਹੈ, ਦੂਸਰੇ ਪਾਸੇ ਉਦਮ ਦੀ ਗੱਲ ਹੈ। ਪਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਾਈ ਹੈ ਕਿ ਵੀ ਜੇ ਅਸੀਂ ਇਸ ਰੂਹਾਨੀ ਰਸਤੇ ਨੂੰ ਨਾ ਅਖਤਿਆਰ ਕੀਤਾ ਤੇ ਜ਼ਿੰਦਗੀ 'ਚ ਸਾਨੂੰ ਪਛਤਾਣਾ ਪਏਗਾ ਕਿ ਵੀ ਅਸੀਂ ਸਾਰੀ ਜ਼ਿੰਦਗੀ ਕਿਉਂ ਗੁਰੂ ਦੀ ਚਰਨ ਸ਼ਰਨ ਨਹੀਂ ਆਏ, ਔਰ ਅਸੀਂ ਕਿਉਂ ਜਿਹੜੀ ਹੈ ਉਹ ਵਿਕਾਰਾਂ ਦੀ ਜ਼ਿੰਦਗੀ ਗੁਜ਼ਾਰੀ। ਔਰ ਇਸ ਦੇ ਉੱਤੇ ਉਹਨਾਂ ਨੇ ਸੁਖਮਣੀ ਸਾਹਿਬ ਦੀ 15ਵੀਂ ਅਸ਼ਟਪਦੀ ਦਾ ਜਿਹੜਾ ਇੱਕ ਪਦਾ ਉਸ ਨੂੰ ਕੋਟ ਕੀਤਾ, ਉਸ ਦੀ ਪਹਿਲੀ ਲਾਈਨ ਕਿ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਹੁਣ ਉਹਦੇ 'ਚ ਉਹਨਾਂ ਨੇ ਪੁੱਛਿਆ ਵੀ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਸਿਰਫ ਸ਼ਬਦ ਦਾ ਜ਼ਿਕਰ ਹੈ, ਸ਼ਬਦ ਇੱਕ ਸਕ੍ਰਿਪਟ ਹੈ, ਲਫ਼ਜ਼ ਹੈ, ਇੱਕ ਸ਼ਬਦ ਨਾਦ ਹੈ ਜਿਸ ਨੂੰ ਨਾਦ ਮਿਊਜ਼ਿਕ ਲਈ ਵੀ ਇਸਤੇਮਾਲ ਹੁੰਦਾ ਹੈ, ਪਰ ਜਦੋਂ ਅਸੀਂ ਕਹਿੰਦੇ ਹਾਂ ਵੀ ਫਜ਼ਾ ਦੇ ਵਿੱਚ ਜਾਂ ਸਪੇਸ ਦੇ ਵਿੱਚ ਜਾਂ ਅਨੰਤ ਦੇ ਵਿੱਚ ਜਿਹੜਾ ਉਹ ਨਾਦ ਗੂੰਜਦਾ ਹੈ ਜਾਂ ਜਿਹਨੂੰ ਅਨਹਤ ਨਾਦ ਕਿਹਾ, ਇਹ ਕੀ ਹੈ? ਹਾਲਾਂ ਮੈਂ ਵਿਨੀ ਕੌਰ ਜੀ ਔਰ ਜਿਹੜੇ ਵੀ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜੇ ਨੇ ਜਾਂ ਅੱਗੋਂ ਵੀ ਅਸੀਂ, ਮੈਂ ਇਹ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਮੈਂ ਵੀ ਤੁਹਾਡੇ ਵਾਂਗ ਇਸ ਰਸਤੇ ਦਾ ਰੂਹਾਨੀ ਰਾਹ ਦਾ ਇੱਕ ਪਾਂਧੀ ਹਾਂ। ਕੋਈ ਮੇਰੀ ਫਾਰਮਲ ਟ੍ਰੇਨਿੰਗ ਕਿਸੇ ਖਾਸ ਸੰਸਥਾ 'ਚ ਕਿਸੇ ਲੈਵਲ ਦੇ ਉੱਤੇ ਉਵੇਂ ਨਹੀਂ ਹੋਈ ਕਿ ਕਿਸੇ ਖਾਸ ਟੀਕਾਕਾਰ ਰਾਹੀਂ ਜਾਂ ਇੱਕ ਖਾਸ ਗੁਰਬਾਣੀ ਡਿਸਿਪਲਿਨ ਰਾਹੀਂ ਸਮਝਿਆ ਹੋਏ। ਇਸੇ ਤਰ੍ਹਾਂ ਹੀ ਯਤਨ ਰਿਹਾ ਕਿ ਗੁਰਬਾਣੀ ਦੇ ਵਿੱਚ ਜਾਂ ਬਾਕੀ ਵੀ ਜਿਹੜੇ ਮਜ਼ਹਬਾਂ ਦੇ
ਧਾਰਮਿਕ ਮਜ਼ਹਬੀ ਅਕੀਦੇ ਨੇ, ਉਹਨਾਂ ਦੇ ਗ੍ਰੰਥ ਨੇ, ਉਹਨਾਂ ਰਾਹੀਂ ਰੂਹਾਨੀਅਤ ਦੇ ਰਸਤੇ ਨੂੰ ਸਮਝਣ ਦੀ ਕੋਸ਼ਿਸ਼। ਸੋ ਮੈਂ ਵੀ ਤੁਹਾਡੇ ਨਾਲ ਇੱਕ ਪਾਰਟਿਸਪੈਂਟ ਹੈ, ਉਹਨੂੰ ਸਮਝਣ ਦੀ ਕੋਸ਼ਿਸ਼। ਜੇ ਕੋਈ ਵੀ ਮੇਰੇ ਤੋਂ ਖੁਨਾਮੀ ਹੁੰਦੀ ਹੈ ਔਰ ਇਸ ਦੇ ਲਈ ਮੁਆਫੀ। ਪਰ ਕਿਉਂਕਿ ਹੁਣ ਇੰਨਾ ਕੁ ਜਿਹੜੀ ਮੈਂ ਕਾਫੀ ਦੇਰ ਤੋਂ ਇਹਨੂੰ ਟਾਲਦਾ ਰਿਹਾ, ਪਰ ਇੰਨਾ ਕੁ ਦਬਾਅ ਹੈ ਕਿ ਬਈ ਇਸ ਪਾਰਟ ਨੂੰ ਸ਼ੁਰੂ ਕਰੋ, ਕਿਉਂਕਿ ਇਹ ਸਾਡੇ ਸਾਰਿਆਂ ਦੇ ਲਈ ਮੇਬੀ ਇੱਕ ਨਵਾਂ ਵਰ੍ਹਾ ਵੀ ਆ ਰਿਹਾ ਹੈ। ਦਸੰਬਰ 'ਚ ਅਸੀਂ ਜਾ ਰਹੇ ਹਾਂ, ਨੈਕਸਟ ਮੰਥ 'ਚ ਪਹੁੰਚਦੇ ਹਾਂ। ਔਰ ਇੱਕ ਜਿਹੜੀ ਸੁਜੈਸ਼ਨ ਕਿ ਖੁਦ ਹੀ ਸੁਜੈਸਟ ਕੀਤਾ ਸੀ ਕਿ ਇੱਕ ਅੱਧਾ ਅਸੀਂ ਇੰਗਲਿਸ਼ ਸੈਗਮੈਂਟ ਭਾਵੇਂ ਹਫ਼ਤੇ 'ਚ 1 ਵਾਰ 2 ਵਾਰ ਸ਼ੁਰੂ ਕਰੀਏ, ਉਹਦੇ 'ਚ ਵੀ ਇਸ ਕਿਸਮ ਦੀ ਰੂਹਾਨੀ ਕੁਐਸਟ ਵੀ ਔਰ ਜਨਰਲ ਜਿਹੜੀ ਅਪਲਾਈਡ ਰੂਹਾਨੀਅਤ ਹੈ, ਸਿੱਖੀ ਹੈ, ਉਸ ਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ। ਪਰ ਮੈਂ ਹੁਣ ਇਹ ਜਿਹੜਾ ਉਹਨਾਂ ਦਾ ਇਹ ਸਵਾਲ ਹੈ ਕਿ ਭਾਈ ਜਿਹੜਾ ਜਿਸ ਵੱਖਰ ਕੋ ਲੈਣ ਤੂੰ ਆਇਆ, ਇਹ ਸ਼ਬਦ ਹੈ, ਨਾਦ ਹੈ, ਸਕ੍ਰਿਪਟ ਹੈ। ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਇਹ 15ਵੀਂ ਅਸ਼ਟਪਦੀ ਦਾ ਜਿਹੜੀ ਸੁਖਮਣੀ ਸਾਹਿਬ ਬਾਣੀ ਹੈ, ਗੁਰੂ ਅਰਜਨ ਸਾਹਿਬ ਨੇ ਆਪਣੀ ਮੁਖਾਰਬਿੰਦ ਤੋਂ ਉਚਾਰੀ ਹੈ ਔਰ ਜ਼ਾਹਰ ਹੈ ਕਿ ਬੜੀ ਸਰਲ ਜ਼ਬਾਨ ਦੇ ਵਿੱਚ ਹੈ। ਨਾ ਵੀ ਉਸ ਦਾ ਸੁਖ ਮਣੀ ਹੈ, ਸੁੱਖਾਂ ਦੀ ਮਣੀ। ਮਣੀ ਬਹੁਤ ਕੀਮਤੀ ਸ਼ੈ ਨੂੰ ਕਿਹਾ ਜਾਂਦਾ ਹੈ ਔਰ ਇਹ ਹੈ ਕਿ ਭਾਈ ਤੁਸੀਂ ਜੇ ਇਸ ਦੇ ਨਾਲ ਜੁੜਦੇ ਹੋ ਤਾਂ ਸੁੱਖਾਂ ਦੀ ਮਣੀ ਹੈ। 24 ਉਸ 'ਚ ਅਸੀਂ ਲਫ਼ਜ਼ ਅਸ਼ਟਪਦੀਆਂ ਕਹਿੰਦੇ ਹਾਂ। ਹੁਣ ਅਸ਼ਟਪਦੀ ਕੀ ਹੈ? ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਜਦੋਂ ਸ਼ਲੋਕ ਕਿਹਾ ਜਾਂਦਾ ਹੈ, ਜਿਵੇਂ ਆਸਾ ਦੀ ਵਾਰ 'ਚ ਅਸੀਂ ਦੇਖਦੇ ਹਾਂ, ਪੌੜੀ ਜਿਹੜੀ ਹੈ ਉਹ ਜੋ ਥੀਮ ਹੈ, ਥਾਟ ਹੈ, ਉਹ ਸ਼ਲੋਕ ਦੇ ਵਿੱਚ ਹੁੰਦਾ ਹੈ। ਪੌੜੀ ਉਸ ਦੀ ਅੱਗੋਂ ਇੰਟਰਪ੍ਰੀਟੇਸ਼ਨ ਹੁੰਦੀ ਹੈ, ਸ਼ਲੋਕ ਦੇ ਥਾਟ ਨੂੰ ਹੀ ਉਹ ਅੱਗੋਂ ਜਿਹੜੀ ਹੈ ਉਸ ਦੀ ਫਰਦਰ ਵਿਆਖਿਆ ਹੁੰਦੀ ਹੈ। ਜਿਹੜਾ ਸੁਖਮਣੀ ਸਾਹਿਬ ਦੀ ਓਵਰਆਲ ਕੰਪੋਜੀਸ਼ਨ ਹੈ, ਇਸ ਦੇ ਵਿੱਚ 24 ਸ਼ਲੋਕ ਨੇ ਔਰ 24 ਅਸ਼ਟਪਦੀਆਂ ਨੇ। ਹੁਣ ਜਿਹੜੀ ਸ਼ਲੋਕ ਹੈ ਅਸਲ 'ਚ ਅਸ਼ਟਪਦੀਆਂ ਦੇ ਵਿੱਚ ਇੱਕ ਪਦੇ ਦੇ ਪਹਿਲਾ, ਦੂਸਰਾ, ਤੀਸਰਾ, 8 ਉਹਦੇ 'ਚ ਪਦੇ ਹੁੰਦੇ ਨੇ, ਪਰ ਉਹ ਜੋ ਸ਼ਲੋਕ ਹੈ ਉਹਦੀ ਵਿਆਖਿਆ ਹੀ ਹੈ। ਸੋ ਜਦੋਂ ਅਸੀਂ 8 ਪਦੇ ਪੜ੍ਹਦੇ ਹਾਂ ਤਾਂ ਉਹ ਅਸਲ ਦੇ ਵਿੱਚ ਜਿਹੜਾ ਥੀਮ ਹੈ ਉਹ ਸਾਰੇ ਦਾ ਜਿਹੜਾ ਸ਼ਲੋਕ ਗੁਰੂ ਸਾਹਿਬ ਨੇ ਉਚਾਰਿਆ, ਔਰ ਇਹ ਸਾਰੇ ਸ਼ਲੋਕ ਵੀ ਔਰ ਅਸ਼ਟਪਦੀ ਵੀ ਮੁਕੰਮਲ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ। ਹੁਣ ਇਹ ਜਿਹੜੀ 15ਵੀਂ ਅਸ਼ਟਪਦੀ ਹੈ, ਇਸ ਦਾ ਸ਼ਲੋਕ ਹੈ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾਂ ਕੈ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ। ਕਿ ਉਹ ਵਾਹਿਗੁਰੂ ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ ਪ੍ਰਭ। ਹੁਣ ਸਰਬ ਕਲਾ ਵੀ ਇਸ ਲਈ ਕਿਉਂਕਿ ਜਦੋਂ ਤੁਸੀਂ ਹਿੰਦੂ ਫਿਲਾਸਫੀ ਦੇ ਵਿੱਚ ਅਵਤਾਰਵਾਦ ਦੇਖਦੇ ਹੋ, ਕੋਈ ਅਵਤਾਰ 14 ਕਲਾ ਸੰਪੂਰਨ ਹੈ ਜਿਹਦੇ 'ਚ 14 ਕੁਆਲਿਟੀਜ਼ ਜਾਂ ਕਰੈਕਟਰਿਸਟਿਕ ਨੇ, ਕੋਈ 16 ਕਲਾ ਸੰਪੂਰਨ ਹੈ। ਲੇਕਿਨ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜਾ ਵਾਹਿਗੁਰੂ ਹੈ, ਰੱਬ ਹੈ, ਅੱਲਾਹ ਤਾਲਾ ਹੈ, ਨਿਰੰਕਾਰ ਹੈ, ਉਹ ਸਰਬ ਕਲਾ ਭਰਪੂਰ ਪ੍ਰਭ। ਉਹ ਸਾਰੀਆਂ ਕਲਾਵਾਂ ਜੋ ਕੁਝ ਵੀ ਹੈ ਕਰੈਕਟਰਿਸਟਿਕ, ਉਹ ਉਸ ਦੇ ਵਿੱਚ ਮੁਕੰਮਲ ਉਸ ਵਾਹਿਗੁਰੂ ਕੋਲ ਹੀ ਨੇ। ਔਰ ਜਿਹੜਾ ਉਸ ਨੂੰ ਨਹੀਂ ਜਾਣਦਾ, ਉਹਦੀ ਜ਼ਿੰਦਗੀ ਬਿਰਥੀ ਜਾ ਰਹੀ ਹੈ। ਉਹ ਜਾਂ ਕੇ ਸਿਮਰਨ ਉਧਰੀ ਹੈ, ਉਸ ਦੇ ਸਿਮਰਨ ਦੇ ਨਾਲ ਹੀ ਜੀਵਨ ਸਫਲ ਹੁੰਦਾ ਹੈ, ਉਧਰਦਾ ਹੈ, ਉਧਾਰ ਹੁੰਦਾ ਹੈ। ਨਾਨਕ ਤਿਸ ਬਲਿਹਾਰ, ਕਿ ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ। ਹੁਣ ਇਸੇ ਹੀ ਸ਼ਲੋਕ ਦੇ ਵਿੱਚ ਜਿਹੜਾ ਉਹਨਾਂ ਨੇ ਜਿਸ ਵੱਖਰ ਕੋ ਲੈਣ ਤੂੰ ਆਇਆ, ਇਹ 5ਵਾਂ ਪਦ ਹੈ। ਮੈਂ ਸਾਰੀ ਅਸ਼ਟਪਦੀ ਤਾਂ ਬਹੁਤ ਲੰਬਾ ਵਕਤ ਲੱਗੇਗਾ, ਮੈਂ ਸਿਰਫ ਉਸ ਪਦੇ ਦਾ ਜ਼ਿਕਰ ਕਰਦਾ ਹਾਂ ਜਿਸ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਕਿ ਨਾਦ ਹੈ, ਕਿ ਸ਼ਬਦ ਹੈ, ਕਿ ਸਕ੍ਰਿਪਟ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਵਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਊਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ। ਹੁਣ ਵੱਖਰ ਕਿਹਾ ਜਾਂਦਾ ਹੈ ਵਸਤੂ ਨੂੰ, ਸ਼ੈ, ਚੀਜ਼। ਹੁਣ ਜਿਹੜਾ ਵਪਾਰੀ ਹੈ ਜੋ ਵੇਚਦਾ ਹੈ, ਉਹ ਵੇਚਣ ਵਾਲੀ ਚੀਜ਼ ਵੱਖਰ ਹੈ, ਵਸਤੂ ਹੈ, ਤੇ ਜਿਹੜਾ ਉਸ ਦਾ ਮਾਲਕ ਹੈ ਵਸਤੂ ਦਾ, ਉਹ ਵਪਾਰੀ ਹੈ, ਉਹ ਮਾਲਕ ਹੈ।
ਹੁਣ ਗੁਰੂ ਸਾਹਿਬ ਯਾਦ ਦਹਾਨੀ ਕਰਵਾ ਰਹੇ ਨੇ ਕਿ ਭਾਈ ਤੇਰੇ ਜੀਵਨ ਦਾ ਅਸਲ ਕੋਈ ਮਨੋਰਥ ਤਾਂ ਹੋਰ ਸੀ। ਜੇ ਤੈਨੂੰ ਜਨਮ ਮਿਲਿਆ, ਤੂੰ ਇਨਸਾਨੀ ਜਾਮੇ ਦੇ ਵਿੱਚ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਹੜੀ ਵਸਤੂ ਦੇ ਨੂੰ ਲੈਣ ਦੇ ਲਈ ਤੈਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਸੀ, ਤੂੰ ਇੱਥੇ ਗਵਾਚ ਗਿਆ। ਰਾਮ ਨਾਮ ਸੰਤਨ ਘਰ ਪਾਇਆ। ਉਹ ਸਿਰਫ ਤੇ ਸਿਰਫ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕੋਲ ਉਹ ਵਸਤੂ ਹੈ ਜਿਹੜੀ ਜਿਹਨੂੰ ਹਾਸਲ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ ਸੀ। ਹੁਣ ਇਹਦਾ ਇੱਕੋ ਹੀ ਤਰੀਕਾ ਹੈ ਕਿ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ। ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਆਪਣੇ ਅੰਦਰ ਉਸ ਵਾਹਿਗੁਰੂ ਦੇ ਨਾਮ ਨੂੰ, ਹੁਣ ਕਿਉਂਕਿ ਜਿਹੜਾ ਅਲੰਕਾਰ ਹੈ ਉਹ ਵਪਾਰੀ ਦਾ ਹੈ, ਵਪਾਰੂ ਦੀ ਵਸਤੂ ਦਾ ਹੈ, ਤੇ ਉਹਦੇ 'ਚ ਤੋਲਣਾ ਜਿਹੜਾ ਹੈ ਉਹ ਇੰਪੋਰਟੈਂਟ ਹੈ। ਤੋਲ ਕੇ ਉਹ ਦਿੰਦਾ ਕਿ ਜੇ ਤੂੰ ਆਪਣੇ ਮਨ ਦੇ ਵਿੱਚ ਕੋਈ ਨਾਪ ਤੋਲ ਕਰਨਾ ਹੈ ਤੇ ਉਹ ਵਾਹਿਗੁਰੂ ਦੇ ਨਾਮ ਦਾ ਹੀ ਕਰ। ਔਰ ਇਹ ਬਿਨਾਂ ਫਿਕਰ ਕੀਤਿਆਂ ਜਿਹੜਾ ਆਪਣਾ ਜੋ ਤੂੰ ਵਸਤੂ ਲੈ ਲਈ ਹੈ ਉਸ ਨੂੰ ਲੱਦ ਲੈ ਤੇ ਸੰਤਾਂ ਦੇ ਕਾਫਲੇ ਨਾਲ ਤੁਰਿਆ ਜਾ। ਲਾਦ ਖੇਪ ਸੰਤਾਂ ਸੰਗ ਚਾਲ, ਕਿ ਇਹ ਕਾਫਲਾ ਰੱਬ ਦੇ ਪਿਆਰਿਆਂ ਦਾ ਹੈ, ਉਹਨਾਂ ਦੇ ਨਾਲ ਤੂੰ ਜੁੜ ਜਾ। ਆਪਣੀ ਵਸਤੂ ਜਿਹੜੀ ਵੱਖਰ ਹੈ ਉਹ ਤੈਨੂੰ ਜਿਹੜੇ ਲੈਣ ਤੂੰ ਆਇਆ ਸੀ ਉਸ ਨੂੰ ਹਾਸਲ ਕਰ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਜੋ ਆਲੇ ਦੁਆਲੇ ਜੰਜਾਲ ਦੇ ਵਿੱਚ ਤੂੰ ਫਸਿਆ ਹੋਇਆ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ 12 ਮਾਹ ਦੇ ਵਿੱਚ ਕਿ ਪਲਚ ਪਲਚ ਸਗਲੀ ਮੂਈ, ਝੂਠੈ ਧੰਦਾ ਮੋਹ। ਪਲਚ ਪਲਚ ਕੇ ਫਸ ਕੇ ਸਗਲੀ ਦੁਨੀਆ ਜਿਹੜੀ ਹੈ ਉਹ ਬਰਬਾਦ ਹੋ ਰਹੀ ਹੈ। ਵੀ ਇਸ ਸਾਰੇ ਚੋਂ ਨਿਕਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ। ਜੇ ਤੂੰ ਇਸ ਵਸਤੂ ਨੂੰ ਸੰਭਾਲ ਲਿਆ, ਰੱਬ ਦੇ ਪਿਆਰਿਆਂ ਫਕੀਰਾਂ ਦੇ ਕਾਫਲੇ ਦੇ ਨਾਲ ਤੂੰ ਤੁਰ ਪਿਆ, ਜੰਜਾਲ ਚੋਂ ਨਿਕਲ ਗਿਆ, ਫਿਰ ਆਲਾ ਦੁਆਲਾ ਵੀ ਕਹੇਗਾ ਭਾਈ ਧਨ ਹੈ, ਇਹ ਅਸਲ ਰਾਹ ਦੇ ਉੱਤੇ ਤੁਰ ਪਿਆ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਤੇ ਰੱਬ ਦੀ ਦਰਗਾਹ ਦੇ ਵਿੱਚ ਤੇਰਾ ਮੂੰਹ ਉਜਲਾ ਹੋਏਗਾ। ਇਹੋ ਵਪਾਰ ਵਿਰਲਾ ਵਪਾਰ ਹੈ। ਪਰ ਇਹ ਜਿਹੜੀ ਵਣਜ ਹੈ, ਇਹ ਜਿਹੜੀ ਸ਼ੈ ਹੈ, ਇਹਦਾ ਵਪਾਰ ਹਰ ਕੋਈ ਨਹੀਂ ਕਰਦਾ। ਇਹ ਵਿਰਲਿਆਂ ਦੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਜਗ ਮੈਂ ਉੱਤਮ ਕਾਂਢੀਏ, ਵਿਰਲੇ ਕਈ ਕੇ। ਔਰ ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰੇ। ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਹ ਵਪਾਰ ਵਿਰਲਿਆਂ ਦੇ ਹਿੱਸੇ ਆਇਆ, ਪਰ ਜਿਹੜੇ ਫਿਰ ਇਸ ਕਿਸਮ ਦੀ ਵੱਖਰ ਨੂੰ ਸਾਂਭ ਕੇ ਤੁਰ ਪੈਂਦੇ ਨੇ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹੈ, ਬਲਿਹਾਰ ਜਾਂਦਾ ਹੈ। ਸੋ ਭੈਣ ਜੀ ਵਿਨੀ ਕੌਰ ਜੀ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਵੀ ਇਸ ਸਾਰੇ ਦੇ ਨਾਲ ਜੁੜ ਸਕੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।